साहब जिसले दोबारा पाकिस्तान जी एंटर होए हो ਤੁਹਾਨੂੰ ਇੱਕ ਪਰਿੰਦੇ ਨੇ ਇੱਕ ਕਬੂਤਰ ਨੇ ਹੱਥ ਤੇ ਬਹਿ ਕੇ ਤੁਹਾਨੂੰ ਇਸਤਕਬਾਲ ਕੀਤਾ। ਮੀਆਂ ਸਾਹਿਬ ਤੁਸੀਂ ਜਿਸਲੇ ਇੱਥੋਂ ਚਲੇ ਗਏ ਤੁਹਾਡੇ ਤੇ ਚੜਾਈਆਂ ਹੋ ਗਈਆਂ ਦੁਸ਼ਮਣਾਂ ਦੀਆਂ, ਉਹਨਾਂ ਨੇ ਤੁਹਾਨੂੰ ਕੱਢ ਦਿੱਤਾ ਇੱਥੋਂ। ਅਸੀਂ ਤੁਹਾਡੇ ਨਾਲ ਰਹੇ, ਅਸੀਂ ਤੁਹਾਡੇ ਨਾਲ ਰਹਿਣ ਦੇ ਬਾਵਜੂਦ ਤੁਹਾਡਾ ਇੰਤਜ਼ਾਰ ਕੀਤਾ, ਤੁਹਾਡਾ ਇਸਤਕਬਾਲ ਕੀਤਾ, ਤੁਹਾਨੂੰ ਜਾ ਕੇ ਉੱਥੇ ਮਿਲੇ। ਤੁਸੀਂ ਜਾਂਦੀ ਵਾਰੀ ਪਤਾ ਕੀ ਕਿਹਾ? मुझे क्यों निकाला? असी तो पूछने हमें क्यों निकाला, क्यों निकाला? हम जैसे तमाम गरीबों को क्यों निकाला, बेरोजगार क्यों किया? मैं भी कहना चाहता हूँ, मेरा भी हक है। ਮੀਆਂ ਸਾਹਿਬ ਤੱਕ ਇਹਨਾਂ ਦਾ ਪੈਗਾਮ ਪਹੁੰਚ ਗਿਆ ਕਿ ਹਮੇ ਕਿਉਂ ਨਿਕਾਲਾ। ਆਜੋ ਮਜ਼ੀਦ ਤਾਜਰਾਂ ਨਾਲ ਗੱਲ ਕਰਨੇ ਆ ਔਰ ਜਾਣਨੇ ਆ ਉਹਨਾਂ ਦੇ ਕੀ ਰਾਏ ਕਿ ਜੋ ਕੁਝ ਹੋਇਆ ਹੈ ਤੇ ਉਹਨਾਂ ਨੂੰ ਕੀ ਕੋਈ ਮੁਤਬਾਦਲ ਦਿੱਤਾ ਜਾ ਰਿਹਾ ਹੈ ਕਿ ਨਹੀਂ। ਆ ਜਾਓ। अच्छा नाजरीन, साढ़े सीनियर नुमाइंदे चौपाल दे आसफ महमूद साहब मौजूद ने और यह वाकया असल होया किवें और इनका बैकग्राउंड की है आसफ महमूद को ही जानने और साढ़े नाल ही मौजूद ने। जी आसफ भाई बहुत शुक्रिया। लाहौर ਦੇ ਵਿੱਚ ਦੋ ਵੱਡੀਆਂ ਮਾਰਕੀਟਾਂ ਜਿਹੜੀਆਂ ਪਰਿੰਦਿਆਂ ਦੀਆਂ ਤੇ ਜਿਹੜੀ ਪੈਟ ਵਗੈਰਾ ਮਿਲਦੀਆਂ ਨੇ ਮਸ਼ਹੂਰ, ਇੱਕ ਟ੍ਰਿੰਟਰ ਮਾਰਕੀਟ ਹੈ, ਦੂਸਰੀ ਹੈ ਤਾਂ 1992 ਵਿੱਚ ਹਜ਼ੂਰ ਦਾਤਾ ਸਾਹਿਬ ਦੀ ਜਿਹੜੀ ਸ਼ਰਾਇਨ ਹੈ ਉਹਦੇ ਵਿੱਚ ਐਕਸਟੈਂਸ਼ਨ ਕੀਤੀ ਗਈ ਸੀ ਤੇ ਉੱਥੋਂ ਦੁਕਾਨਦਾਰ ਜਿਹੜੇ ਨੇ ਉਹਨਾਂ ਨੂੰ ਇੱਥੇ ਮਹਿਕਮਾ ਔਕਾਫ ਜਿਹੜਾ ਮਜ਼ਹਬੀ ਅਮੂਰ ਉਹਨਾਂ ਸ਼ਿਫਟ ਕੀਤਾ। ਦੁਕਾਨਦਾਰ ਜਿਹੜੇ ਸੀ ਤਕਰੀਬਨ ਕੋਈ 160 ਦੇ ਕਰੀਬ ਦੁਕਾਨਦਾਰ ਸੀ, ਉਹ ਬਕਾਇਦਾ ਮਹਿਕਮਾ ਔਕਾਫ ਨੂੰ ਕਿਰਾਇਆ ਦਿੰਦੇ ਸੀ। ਹੁਣ ਜਦੋਂ ਇਹਦੀ ਰੀਵੈਪਿੰਗ ਦਾ ਪ੍ਰੋਜੈਕਟ ਦੁਬਾਰਾ ਸ਼ੁਰੂ ਹੋਇਆ, ਇੱਥੇ ਰੋਡ ਬਣਾਉਣਾ ਚਾਹ ਰਹੇ ਨੇ, ਕੁਝ ਜਿਹੜੀ ਲਹਿਰ ਪ੍ਰੋਗਰਾਮ ਪੰਜਾਬ ਹਕੂਮਤ ਨੇ ਸ਼ੁਰੂ ਕੀਤਾ ਹੈ ਉਹਦਾ ਪ੍ਰੋਜੈਕਟ ਹੈ ਇੱਥੇ, ਉਹਦੀ ਵਜ੍ਹਾ ਤੋਂ ਇੱਥੇ ਹੁਣ ਉਹਨਾਂ ਨੇ ਕੰਸਟਰਕਸ਼ਨ ਕਰਨੀ ਸੀ। ਹਕੂਮਤ ਇਹ ਕਹਿੰਦੀ ਹੈ ਕਿ ਜਿੰਨੇ ਵੀ ਦੁਕਾਨਦਾਰ ਬੈਠੇ ਸੀ ਅਸੀਂ ਉਹਨਾਂ ਨੂੰ ਨੋਟਿਸ ਦਿੱਤੇ ਨੇ ਕਿ ਜਗ੍ਹਾ ਖਾਲੀ ਕਰ ਦਿਓ, ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ, ਲੇਕਿਨ ਦੁਕਾਨਦਾਰ ਕਹਿੰਦੇ ਨੇ ਕਿ ਬੁੱਧ ਵਾਲੇ ਦਿਨ ਅਚਾਨਕ ਜਿਹੜਾ ਰਾਤ ਦੇ ਵਕਤ ਸੁਬਾਹ ਦੀ ਨਮਾਜ਼ ਤੋਂ ਬਾਅਦ ਜਿਹੜਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਔਰ ਇਹਨਾਂ ਨੂੰ ਪਰਿੰਦੇ ਜਿਹੜੇ ਇਹਨਾਂ ਦਾ ਮਾਲ ਇੱਥੇ ਪਿਆ ਸੀ ਉਹ ਵੀ ਕੱਢਣ ਦਾ ਮੌਕਾ ਨਹੀਂ ਮਿਲਿਆ। ਕੁਝ ਦੁਕਾਨਦਾਰਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਉਹਨਾਂ ਦੇ ਅੰਦਰ ਜਿਹੜੇ ਗੱਲਿਆਂ ਦੇ ਵਿੱਚ ਪੈਸੇ ਪਏ ਸੀ ਉਹ ਵੀ ਨਹੀਂ ਕੱਢਣ ਦਿੱਤੇ ਗਏ। ਇਹਨਾਂ ਨੂੰ ਆਰਜ਼ੀ ਤੌਰ ਤੇ ਬਿਠਾਇਆ ਗਿਆ ਸੀ ਉਦੋਂ ਵੀ? ਹਾਂਜੀ, ਜਿਹੜਾ ਉਹ ਐਗਰੀਮੈਂਟ ਇਹਨਾਂ ਦੇ ਨਾਲ ਉਹ ਇਹ ਹੋਇਆ ਸੀ। ਅੱਛਾ, ਇਹਨਾਂ ਦੇ ਨਾਲ ਧੋਖਾ ਇਹ ਕੀਤਾ ਗਿਆ ਸੀ ਕਿ ਜਦੋਂ ਉੱਥੇ ਕੰਸਟਰਕਸ਼ਨ ਹੋਣੀ ਸੀ ਉਦੋਂ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਆਰਜ਼ੀ ਤੌਰ ਤੇ ਇੱਥੇ ਬਿਠਾਉਂਦੇ ਆ, ਜਦੋਂ ਦੁਕਾਨਾਂ ਬਣ ਜਾਣਗੀਆਂ ਤੁਹਾਨੂੰ ਦੁਬਾਰਾ ਉੱਥੇ ਸ਼ਿਫਟ ਕਰ ਦਿੱਤਾ ਜਾਵਾਂਗੇ। ਲੇਕਿਨ ਜਦੋਂ ਦੁਕਾਨਾਂ ਸਾਰਾ ਕੁਝ ਉੱਥੇ ਬਣ ਗਿਆ, ਉਹਨਾਂ ਦੁਕਾਨਾਂ ਦੀ ਚੁੱਕੇ ਵੈਲਿਊ ਬਹੁਤ ਜ਼ਿਆਦਾ ਵੱਧ ਗਈ, ਕਿਰਾਏ ਬਹੁਤ ਜ਼ਿਆਦਾ ਵੱਧ ਗਿਆ, ਇਹਨਾਂ ਨੂੰ ਉੱਥੇ ਸ਼ਿਫਟ ਕਰਨ ਦੀ ਬਜਾਏ ਇੱਥੇ ਹੀ ਰਹਿਣ ਦਿੱਤਾ ਗਿਆ। ਹੈ ਉਹ ਵੀ ਸਰਕਾਰੀ ਜਗ੍ਹਾ ਹੀ ਸੀ? ਉਹ ਵੀ ਸਰਕਾਰੀ ਜਗ੍ਹਾ ਸੀ, ਇਹ ਵੀ ਸਰਕਾਰੀ ਜਗ੍ਹਾ ਸੀ, ਲੇਕਿਨ ਇੱਥੇ ਜਿਹੜੇ ਲੋਕ ਬਿਠਾਏ ਗਏ ਸੀ ਉਹਦੇ ਦੇ ਵਿੱਚ ਅਕਸਰੀਅਤ ਉਹ ਸੀ ਜਿਨ੍ਹਾਂ ਨੂੰ ਹਕੂਮਤ ਨੇ ਖੁਦ ਬਿਠਾਇਆ ਸੀ, ਉਹ ਉਹਨਾਂ ਨੂੰ ਮਾਹਾਨਾ ਕਿਰਾਇਆ ਦਿੰਦੀ ਸੀ, ਉਹਨਾਂ ਦੇ ਕੋਲ ਰਸੀਦਾਂ ਮੌਜੂਦ ਨੇ। ਇਸੇ ਤਰ੍ਹਾਂ